दर्शकों ब्रेक तो बाद तुहाडा स्वागत है जी। डॉक्टर साहब हुण साडे दर्शकों दसो अज दे दिन दी इतिहासक अहमियत। सिख इतिहास के हवाले नाल 1885 च बाबा राम सिंह कूका जिन्हां नूं जलावतन करके रंगून भेज दिता गया सी जी। उन्हां ने चढ़ाई की पर उन्हां दे चेले कूके अज तक भी कहंदे ने कि जद रूस पंजाबे आवेगा बाबा राम सिंह जी नाल होणगे, मलेच खालसे दा नाश करनगे, पंथ खालसे दी चढ़ाई करांगे। सो बाकी सिख उन्हां नूं सारे मलेच ही नज़र आंदे अज तक भी जी। 1925 च ਬੱਬਰ ਅਕਾਲੀ ਲਹਿਰ ਨਾਲ ਸੰਬੰਧਿਤ ਵਰਿਆਮ ਸਿੰਘ ਕੋਟ ਫਤੂਈ ਉਹਨਾਂ ਦੀ ਸ਼ਹਾਦਤ ਹੋਈ। ਵਰਲਡ ਹਿਸਟਰੀ ਦੇ ਹਵਾਲੇ ਨਾਲ 1170 ਚ ਇੰਗਲੈਂਡ ਦੇ ਬਾਦਸ਼ਾਹ ਹੈਨਰੀ ਦੂਸਰੇ ਨੇ ਕੈਂਟਬਰੀ ਦੇ ਬਿਸ਼ਪ ਨੂੰ ਇਸ ਲਈ ਕਤਲ ਕਰਵਾਇਆ ਕਿ ਉਹ ਉਸ ਦੀ ਪਰਸਨਲ ਲਾਈਫ ਦੇ ਵਿੱਚ ਦਖਲਅੰਦਾਜ਼ੀ ਕਹਿੰਦਾ ਕਰ ਰਿਹਾ। 1813 ਦੇ ਵਿੱਚ ਬ੍ਰਿਟਿਸ਼ ਨੇ ਬਫਲੋ ਨਿਊਯਾਰਕ ਦੇ ਟਾਊਨ ਤੇ ਜਿਹੜਾ ਉਹ ਕਬਜ਼ਾ ਕਰਕੇ ਉਹਨੂੰ ਸਾਰੇ ਨੂੰ 1812 ਦੇ ਵਿੱਚ ਸਾੜ ਦਿੱਤਾ ਜੀ। 1845 ਦੇ ਵਿੱਚ ਟੈਕਸਾਸ ਸਟੇਟ ਜਿਹੜੀ ਹੈ ਉਹ 28ਵੀਂ ਸਟੇਟ ਬਣੀ ਅਮਰੀਕਾ ਦੀ, ਜਿਹਨੇ ਯੂਨੀਅਨ ਨੂੰ ਜੁਆਇਨ ਕੀਤਾ। 1862 ਦੇ ਵਿੱਚ ਜਿਹੜਾ ਅੱਜ ਬਾਲ ਕੀਤਾ ਜਾਂਦਾ ਹੈ, ਬੋਲਿੰਗ ਬਾਲ, ਇਸ ਦੀ ਇਨਵੈਂਸ਼ਨ ਹੋਈ। 1885 ਚ ਗੋਟੀਲੈਬ ਡੋਮੀਅਲ ਉਹ ਪਹਿਲਾ ਜਿਹਨੇ ਬਾਈਕ ਜਿਹੜੀ ਹੈ ਉਸ ਨੂੰ ਪੇਟੈਂਟ ਕਰਵਾਇਆ, ਜਰਮਨੀ ਦੇ ਵਿੱਚ ਰਹਿਣ ਵਾਲਾ ਸੀ। 1891 ਚ ਐਡੀਸਨ ਨੇ ਰੇਡੀਓ ਪੇਟੈਂਟ ਕਰਵਾਇਆ। 1937 ਚ ਆਇਰਲੈਂਡ ਨੇ ਆਪਣਾ ਸੰਵਿਧਾਨ ਜਿਹੜਾ ਅਡਾਪਟ ਕੀਤਾ। 1940 ਚ ਜਰਮਨ ਨੇ ਲੰਡਨ ਦੇ ਉੱਤੇ ਬੰਬ ਸੁੱਟਣੇ ਸ਼ੁਰੂ ਕੀਤੇ। 1984 ਚ ਰਾਜੀਵ ਗਾਂਧੀ ਅੱਜ ਦੇ ਦਿਨ ਸਿੱਖਾਂ ਨੂੰ ਗਦਾਰ ਬਣਾ ਕੇ 1984 ਦੇ ਵਿੱਚ ਪਾਰਲੀਮੈਂਟ 3/4 ਬਹੁਮਤ ਦੇ ਨਾਲ ਜਿੱਤ ਕੇ ਆਇਆ। 1997 ਚ ਜਦੋਂ ਬਰਡ ਫਲੂ ਫੈਲਿਆ ਤੇ ਹਾਂਗਕਾਂਗ ਨੇ ਆਪਣੇ ਸਾਰੇ ਜਿਹੜੇ ਕੁੱਕੜੀਆਂ ਸੀ ਮਾਰ ਦਿੱਤੇ, ਸਾਰੇ 13 ਲੱਖ ਦੇ ਕਰੀਬ ਜਿਹੜੇ ਆ ਕੁੱਕੜ ਉਹ ਮਾਰੇ ਜੀ। ਔਰ 1998 ਚ ਕੰਬੋਡੀਆ ਚ ਖੁਮੇਰ ਰੂਸ ਜਿਹਨੇ 1970 ਚ ਲਗਭਗ 10 ਲੱਖ ਲੋਕ ਮਾਰੇ ਸੀ, ਉਹਨਾਂ ਨੇ ਇਸ ਦੇ ਲਈ ਮਾਫੀ ਮੰਗੀ। ਸੋ ਇਹ ਵਰਲਡ ਹਿਸਟਰੀ ਜੀ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਸਾਡਾ ਅੱਜ ਦਾ ਸਵਾਲ ਹੈ, ਇੰਗਲੈਂਡ ਵਿੱਚ ਜਨਤਕ ਹੋਏ ਸਰਕਾਰੀ ਦਸਤਾਵੇਜ਼ਾਂ ਅਨੁਸਾਰ 1984 ਵਿੱਚ ਪ੍ਰਧਾਨ ਮੰਤਰੀ ਥੈਚਰ ਡਰਦੀ ਸੀ ਕਿ ਕਿਤੇ ਸਿੱਖ ਸਾਊਥ ਹਾਲ ਵਿੱਚ ਆਪਣਾ ਝੰਡਾ ਲਹਿਰਾਉਣ ਲਈ ਨਾ ਕਹਿ ਦੇਣ। ਜੀ ਡਾਕਟਰ ਸਾਹਿਬ ਕੀ ਹੈ ਇਸ਼ੂ? ਦੇਖੋ ਇਹ ਜਿਹੜਾ 30 ਸਾਲ ਬਾਅਦ ਡੀਕਲਾਸੀਫਾਈ ਹੁੰਦੇ ਨੇ, ਥੈਚਰ ਦੀ ਕਰਤੂਤ ਪਹਿਲਾਂ ਵੀ ਬਾਹਰ ਆ ਚੁੱਕੀ ਹੈ ਕਿ ਕਿਵੇਂ ਫਰਵਰੀ 84 ਚ ਉਹਨੇ ਇੰਦਰਾ ਗਾਂਧੀ ਦੇ ਕਹਿਣ ਤੇ ਆਪਣੀ ਐਲੀਟ ਯੂਨਿਟ ਦੇ ਬੰਦੇ ਨੂੰ ਭੇਜਿਆ ਸੀ ਉੱਥੇ ਦਰਬਾਰ ਸਾਹਿਬ ਦੀ ਰੇਖੀ ਕਰਨ ਲਈ ਜੀ। ਹੁਣ ਜਿਹੜਾ ਇੱਕ ਡਾਕੂਮੈਂਟ ਡੀਕਲਾਸੀਫਾਈ ਹੋਇਆ ਉਹਦੇ 'ਚ ਆਇਆ ਕਿ ਵੀ ਜਦੋਂ ਆਇਰਿਸ਼ ਪ੍ਰਾਈਮ ਮਿਨਿਸਟਰ ਦੇ ਨਾਲ ਇਹਨਾਂ ਨੇ ਬੰਦ ਕਮਰਾ ਗੱਲਬਾਤ ਕੀਤੀ ਹੈ ਗ੍ਰੇਟ ਫਿਟਜ਼ਲ ਨਾਲ ਨਵੰਬਰ 84 ਚ, ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਜੇ ਅਸੀਂ ਆਇਰਲੈਂਡ ਨੂੰ ਹੁਣ ਕੋਈ ਝੰਡੇ ਸੰਬੰਧੀ ਥੋੜੀ ਖੁੱਲ੍ਹ ਦਿੱਤੀ ਹੈ ਨਾਰਦਰਨ ਆਇਰਲੈਂਡ ਨੂੰ, ਇਹ ਨਾ ਹੋਏ ਵੀ ਕੱਲ ਨੂੰ ਸਿੱਖ ਜਿਹੜੇ ਨੇ ਕਹਿਣ ਕਿ ਸਾਊਥ ਹਾਲ ਜਿੱਥੇ ਉਹਨਾਂ ਦੀ ਆਬਾਦੀ ਹੈ ਕਿ ਇੱਥੇ ਅਸੀਂ ਖਾਲਿਸਤਾਨ ਦਾ ਝੰਡਾ ਚਲਾਉਣਾ। ਔਰ ਉਹਨਾਂ ਨੇ ਇਹ ਵੀ ਇਹੀ ਕਾਰਨ ਸੀ ਕਿ 18 ਨਵੰਬਰ ਨੂੰ ਜਿਹੜਾ ਨਗਰ ਕੀਰਤਨ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਲਈ ਨਿਕਲਣਾ ਸੀ, ਉਸ ਦੀ ਥੈਚਰ ਸਰਕਾਰ ਨੇ ਜਿਹੜੀ ਹੈ ਈਵਨ ਇਜਾਜ਼ਤ ਵੀ ਨਹੀਂ ਸੀ ਦਿੱਤੀ, ਉਹਨੂੰ ਪਰਮਿਸ਼ਨ ਨਹੀਂ ਸੀ ਦਿੱਤੀ ਕਿ ਕਿਤੇ ਸਿੱਖ, ਕਿਉਂਕਿ ਨਵੰਬਰ 84 ਦੀ ਨਸਲਕੁਸ਼ੀ ਹੋਈ ਸੀ, ਜੂਨ 84 ਹੋ ਕੇ ਹਟਿਆ ਸੀ। ਸੋ ਹੁਣ ਇਹ ਥੈਚਰ ਦੀਆਂ ਕਰਤੂਤਾਂ ਜਿਹੜੀਆਂ ਨੇ ਇੱਕ ਤੋਂ ਬਾਅਦ ਇੱਕ ਬਾਹਰ ਆ ਰਹੀਆਂ ਨੇ। ਸੋ ਇਹ ਨਵਾਂ ਡਾਕੂਮੈਂਟ ਹੈ ਜਿਹੜਾ ਡੀਕਲਾਸੀਫਾਈ ਹੋਇਆ। ਜੀ ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੀ ਰੁਬਾਈ ਨੰਬਰ 6 ਨੂੰ ਚੁਣਿਆ। ਉਹਦਾ ਮੂਲ ਪਾਠ ਹੈ ਫਾਰਸੀ ਚ, ਈ ਆਮਦੋ ਰਫਤ ਜੁਜ਼ ਦਮੇ ਬੇਸ਼ ਨਾ ਬਦ ਹਰ ਜਾ ਕੇ ਨਜ਼ਰ ਕੁਨਮ ਬੁਜ਼ਜ਼ ਖੇਸ਼ ਨਾ ਬੂਦ मन जानबे गैरे चूं निगाहे फिगनम चूं गैरे तो हेचकस पसो पेश ना बूद जी। कि मैं जिधर देखता है उधर तू है, मेरिया नज़रां च कोई गैर नहीं है, किनू मैं गैर कवां, सब कुछ ही मेरा अपना है। और इहदा पंजाबी अनुवाद प्रिंसिपल हरभजन सिंह जी ने कीता जी। दुनिया उत्ते आउणा जाना दम तो नहीं वधेरे, आपे बाझों नज़र ना आवे डिठा चार चफेरे, गैरां वल्लों गैरां वल्ले अख उठा के फेर क्यों मैं तक्कां, ना को होया ना को होसी जद की बाझों तेरे। सो ये वही है कि मैं जिधर देखदा वो तू ही नज़र आंदा है कि मेरा मैं मर गया ते हर पासे तू है और मैनू कोई गैर नहीं नज़र आता। और पहला भी दुनिया उत्ते आना जाना दम तो नहीं वधेरे, जिवें गुरु साहब ने फरमाया कि हों आदमी हाँ एक दमी, कि एक दम है, एक साह आया
ਤੇ ਜੀਵਨ ਹੈ, ਜੇ ਨਹੀਂ ਆਇਆ ਤੇ ਜੀਵਨ ਮੁੱਕ ਗਿਆ। ਤੇ ਭਾਈ ਸਾਹਿਬ ਕਹਿੰਦੇ ਨੇ ਕਿ ਦੁਨੀਆ ਜਿਹੜੀ ਹੈ ਬਸ ਇੱਕ ਸਾਹ ਦਾ ਨਾਂ ਹੈ, ਤੇ ਜੇ ਇੱਕ ਸਾਹ ਹੀ ਦੁਨੀਆ ਹੈ ਤੇ ਮੈਂ ਜਿੱਧਰ ਫਿਰ ਨਜ਼ਰ ਮਾਰਾਂ ਮੈਨੂੰ ਕੋਈ ਗੈਰ ਕਿਉਂ ਨਜ਼ਰ ਆਏ ਜੀ ਕਿ ਇਹ ਤਾਂ ਜ਼ਿੰਦਗੀ ਪਿਆਰ ਲਈ ਹੈ, ਜ਼ਿੰਦਗੀ ਆਪਣੀ ਗਲਵਕੜੀ ਚ ਲੈਣ ਲਈ ਹੈ ਉਹਦੀ ਕਾਇਨਾਤ ਨੂੰ, ਔਰ ਉਸ ਸਾਰੇ ਨੂੰ ਗੈਰਾਂ ਵੱਲੋਂ ਅੱਖ ਉਠਾ ਕੇ ਫਿਰ ਮੈਂ ਕਿਉਂ ਤੱਕਾਂ, ਫਿਰ ਕਿੱਧਰ ਮੈਨੂੰ ਕੋਈ ਗੈਰ ਨਜ਼ਰ ਆਏ। ਨਾ ਕੋ ਹੋਇਆ ਨਾ ਕੋ ਹੋਸੀ ਜਦ ਕੇ ਬਾਝੋਂ ਤੇਰੇ, ਜੀ ਜਤ ਦੇਖਾਂ ਤਤ ਤਤ ਤੂੰ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।